ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਮਾਕੂਲ ਹਾਲਾਤ ਦੀ ਗੱਲ ਕਰਦੇ ਹਾਂ, ਇੱਕ ਪਾਸੇ ਸਾਡੀ ਕੌਮ ਦੀ ਆਪਣੀ ਜਾਗਰਤੀ, ਉਹਨਾਂ ਦੇ ਵਿੱਚ ਆਪਣਾ ਉਤਸ਼ਾਹ ਔਰ ਦਮ ਹੋਣਾ ਜ਼ਰੂਰੀ ਹੈ। ਉੱਥੇ ਮੈਂ ਦੇਖਦਾ ਕਿ ਬੜੀ ਤੇਜ਼ੀ ਨਾਲ ਸਾਡੇ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਜਿਹੜੇ ਜੀਓ ਪੋਲੀਟਿਕਸ ਹੈ ਉਹ ਬਦਲ ਰਹੀ ਹੈ। ਭਾਵੇਂ ਇੰਡੀਅਨ ਮੀਡੀਆ, ਖਾਸ ਤੌਰ 'ਤੇ ਇਹਨਾਂ ਦਾ ਇਸ ਵੇਲੇ ਇਲੈਕਟ੍ਰੋਨਿਕ ਮੀਡੀਆ ਜਿਵੇਂ ਝੂਠ ਚਰਨ ਕਰ ਰਿਹਾ, ਜਿਵੇਂ ਉਹ ਝੂਠ ਨੂੰ ਫੈਲਾ ਕੇ ਵੇਚ ਰਹੇ ਨੇ, ਪਰ ਕੁਝ ਦਿਨਾਂ ਬਾਅਦ ਹੀ ਉਹਨਾਂ ਦੇ ਝੂਠ ਦਾ ਪਰਦਾਫਾਸ਼ ਹੋ ਜਾਂਦਾ। ਜਦੋਂ ਇਹਨਾਂ ਨੇ ਚਾਬਹਾਰ ਪੋਰਟ ਈਰਾਨ ਦੇ ਨਾਲ ਜਿਹੜੀ ਇਹ ਡੀਲ ਕਰਕੇ ਖੋਲੀ, ਤੇ ਬੜਾ ਇਹਨਾਂ ਨੇ ਜਿਹੜਾ ਇਸ 'ਚੋਂ ਦਿਖਾਇਆ ਕਿ ਜੀ ਹੁਣ ਅਸੀਂ ਆਲਟਰਨੇਟ ਪਾਕਿਸਤਾਨ ਨੂੰ ਬਾਈਪਾਸ ਕਰਕੇ ਪਹੁੰਚ ਗਏ, ਈਰਾਨ ਤੋਂ ਅਫਗਾਨਿਸਤਾਨ ਹੋਵਾਂਗੇ। ਕੁਝ ਦਿਨਾਂ ਬਾਅਦ ਈਰਾਨ ਦੇ ਡਿਪਲੋਮੈਟਸ ਨੇ ਕਲੀਅਰ ਕਰ ਦਿੱਤਾ ਵੀ ਇਹਨੂੰ ਪੋਰਟ ਨੂੰ ਅਸੀਂ ਪਾਕਿਸਤਾਨ ਦੇ ਖਿਲਾਫ ਨਹੀਂ ਵਰਤਣ ਦਿਆਂਗੇ। ਹੁਣ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਜਦੋਂ ਕਿ ਇੱਕ ਪਾਸੇ ਤਾਂ ਇਹ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕਰਦੇ ਨੇ ਲਾਈਨ ਆਫ ਕੰਟਰੋਲ ਦੇ ਉੱਤੇ, ਕਸ਼ਮੀਰ ਦੇ ਵਿੱਚ ਪੁੰਛ ਹੋਏ, ਦੂਸਰੇ ਸੈਕਟਰ ਹੋਣ, ਔਰ ਪਿਛਲੇ ਦਿਨਾਂ 'ਚ ਇੱਕ ਭਾਰਤੀ ਫੌਜੀ ਮੇਜਰ ਜਿਹੜਾ ਜ਼ਾਹਰ ਹੈ ਕਿ ਹਿੰਦੂ ਸੀ, ਔਰ 3 ਸਿੱਖ ਫੌਜੀ ਵੀ ਮਾਰੇ ਗਏ। ਔਰ ਇਹਨਾਂ ਨੇ, ਕਿਉਂਕਿ ਪੰਜਾਬ ਦੇ ਪਿੰਡਾਂ 'ਚੋਂ ਹੀ ਸਨ, 2 ਇੱਕ ਕਰਨਾਲ ਤੋਂ ਸੀ, ਸੋ ਸਿੱਖ ਇਮੇਜ ਦੇ ਕੇ ਇਹਨਾਂ ਨੇ ਬੜਾ ਭੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਦੱਸਣ ਦੀ। ਔਰ ਉਹਨਾਂ ਦੇ ਵੀ ਜਦੋਂ ਪਰਿਵਾਰਾਂ ਦੇ ਮਾਰੇ ਜਾਂਦੇ ਨੇ, ਉਹ ਵੀ ਕਹਿਣਗੇ ਹਾਂ ਬਦਲਾ ਲੈਣਾ ਚਾਹੀਦਾ ਇਹ ਉਹ। ਕੱਲ ਇਹਨਾਂ ਨੇ ਇੱਕ ਕਹਾਣੀ ਸਰਕੂਲੇਟ ਕੀਤੀ ਕਿ ਜੀ ਅਸੀਂ ਜਿਹੜਾ ਉਹ ਸਾਡਾ ਬਹਾਦਰ ਇੱਕ ਐਕਸ਼ਨ ਫੌਜੀਆਂ ਨੇ ਕੀਤਾ, ਲਾਈਨ ਆਫ ਕੰਟਰੋਲ ਕ੍ਰਾਸ ਕਰਕੇ ਅਸੀਂ ਜਿਹੜਾ 4 ਪਾਕਿਸਤਾਨੀ ਫੌਜੀ ਮਾਰੇ, ਇੱਕ ਇਹਨਾਂ ਦੀ ਪੋਸਟ ਡੇਗ ਦਿੱਤੀ। ਔਰ ਦੂਸਰਾ, ਹਾਲਾਂ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਇਹਨਾਂ ਦੇ ਤਲਬ ਕੀਤਾ, ਔਰ ਉਹਨੇ ਕਿਹਾ ਕਿ ਵੀ ਇਹ ਫਾਇਰਿੰਗ 'ਚ ਇਹਨਾਂ ਨੇ ਪਾਕਿਸਤਾਨੀ ਮਾਰੇ ਨੇ ਫੌਜੀ, ਔਰ ਕਾਊਂਟਰ ਅਸੀਂ ਫਾਇਰਿੰਗ ਕੀਤੀ, ਔਰ ਇਹਨਾਂ ਦੀਆਂ ਜਿਹੜੀਆਂ ਬੰਦੂਕਾਂ ਨੇ ਔਰ ਜਿਹੜਾ ਉਹਨਾਂ ਦੀਆਂ ਤੋਪਾਂ, ਉਹਨਾਂ ਦੇ ਮੂੰਹ ਬੰਦ ਹੋਏ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟੈਨਸ਼ਨ ਚੱਲ ਰਹੀ ਹੈ। ਪਰ ਜਦੋਂ ਅਸੀਂ ਜੀਓ ਪੋਲੀਟਿਕਸ ਦੇ ਓਵਰਆਲ ਗੇਮ 'ਚ ਦੇਖਦੇ ਹਾਂ, ਇਸ ਵੇਲੇ ਇੱਕ ਪਾਸੇ ਇੰਡੀਆ ਅਮਰੀਕਾ ਨੂੰ ਦੇ ਨਾਲ ਲੱਗਾ ਹੋਇਆ। ਅਮਰੀਕਾ ਦਾ ਇੰਟਰਸਟ ਉਹ ਚਾਹੁੰਦਾ ਸੀ ਕਿ ਇੰਡੀਅਨ ਬੂਟ ਅਫਗਾਨਿਸਤਾਨ 'ਚ ਟਿਕਣ, ਕਿਉਂਕਿ ਅਮਰੀਕਾ ਹਾਰ ਚੁੱਕਾ ਜੰਗ ਉੱਥੇ ਅਫਗਾਨਿਸਤਾਨ 'ਚੋਂ ਨਿਕਲਣੇ। ਔਰ ਇੰਡੀਆ ਨੂੰ ਇਹ ਲੱਗਦਾ ਸੀ ਜੀ ਅਫਗਾਨਿਸਤਾਨ ਨੂੰ ਅਸੀਂ $2 ਬਿਲੀਅਨ ਦੇ ਦਿੱਤੇ, ਮਾੜਾ ਮੋਟਾ ਕੋਈ ਹੋਰ ਦੇ ਦਿੱਤਾ, ਔਰ ਇਹ ਸਾਡੇ ਆ ਗਿਆ ਪਾਰਟ 'ਚ। ਹੁਣ ਜਿਵੇਂ ਔਰ ਚਾਈਨਾ ਦੇ ਖਿਲਾਫ ਜਿਵੇਂ ਡੋਕਲਾਮ ਦੇ ਮੁੱਦੇ ਤੇ ਅਮਰੀਕਨ ਕਾਰਡ ਉਹਨਾਂ ਨੇ ਪਲੇ ਕੀਤਾ, ਔਰ ਚਾਈਨਾ ਦਾ ਜਿਹੜਾ ਕੰਮ ਕਰਨ ਦਾ ਤਰੀਕਾ, ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਕਿਹਾ ਸੀ ਕਿ ਆਲਰੇਡੀ ਉਹਨੇ ਸ੍ਰੀਲੰਕਾ ਨਾਲ ਪੋਰਟ 99 ਸਾਲ ਦੀ ਲੀਜ਼ ਤੇ ਲੈ ਲਈ, ਮਾਲਦੀਵਸ ਦੇ ਨਾਲ ਵੀ ਜਿਹੜਾ ਉਹ ਟ੍ਰੇਡ ਦੀ ਲਾਈਨ ਜਿਹੜੀ ਹੈ ਸ਼ੁਰੂ ਹੋ ਗਈ। ਔਰ ਜਿਹੜਾ ਅੱਜ ਬਹੁਤ ਵੱਡਾ ਜਿਹਨੂੰ ਇੱਕ ਡਿਪਲੋਮੈਟਿਕ ਜਿਹੜੀ ਹੈ ਉਹ ਸ਼ੌਕ ਦੇ ਤੌਰ ਤੇ ਇੰਡੀਅਨ ਮੀਡੀਆ, ਮੈਂ ਉਹਨਾਂ ਦੀਆਂ ਜਦੋਂ ਰਿਪੋਰਟਸ ਦੇਖਦਾ ਉਹ ਇਹ ਹੈ ਕਿ 26 ਦਸੰਬਰ ਨੂੰ ਜਦੋਂ ਕਿ ਅਸੀਂ ਉੱਥੋਂ ਦੀ ਡੇਟ ਦੇਖਦੇ ਹਾਂ, ਬੀਜਿੰਗ 'ਚ ਚਾਈਨਾ, ਪਾਕਿਸਤਾਨ ਔਰ ਅਫਗਾਨਿਸਤਾਨ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਈ। ਔਰ ਕਿੱਥੇ ਤਾਂ ਇੰਡੀਆ ਜੇ ਪ੍ਰੋਟੈਸਟ ਕਰ ਰਿਹਾ ਸੀ ਚਾਈਨਾ ਨਾਲ ਕਿ ਜੀ ਤੁਸੀਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਕਸ਼ਮੀਰ ਦੇ ਜਿਹੜਾ ਉਹ ਝਗੜੇ ਵਾਲੇ ਹਿੱਸੇ 'ਚੋਂ ਲੰਘਦਾ, ਇਹਨੂੰ ਬੰਦ ਕਰੋ। ਫਿਰ ਇਹਨਾਂ ਨੇ ਖਬਰਾਂ ਆਪ ਹੀ ਲਵਾਤੀਆਂ ਕਿ ਪਾਕਿਸਤਾਨ ਨਾਲ ਥੋੜ੍ਹੀ ਬਹੁਤ ਉਹਨਾਂ ਦੀ ਕਿਤੇ ਕਸ਼ੀਦਗੀ ਸੀ, ਕਿਉਂਕਿ ਚਾਈਨਾ ਵਾਲੇ ਅਮਰੀਕਨਾਂ ਵਾਂਗੂ ਸਿੱਧੇ ਡਾਲਰ ਨਹੀਂ ਫੜਾ ਦਿੰਦੇ। ਚਾਈਨਾ ਜਦੋਂ ਵੀ ਕਿਤੇ ਕੋਈ ਕੰਸਟਰਕਸ਼ਨ ਪ੍ਰੋਜੈਕਟ ਜਾਂ ਦੂਜੇ 'ਚ ਹੁੰਦਾ, ਉਹ ਕੰਮ ਵੀ ਦੇਖਦੇ ਨੇ ਔਰ ਉਹ ਕੈਸ਼ ਨਹੀਂ ਦਿੰਦੇ। ਸੋ ਜ਼ਾਹਰ ਹੈ ਵੀ ਕਰਪਟ ਸਿਸਟਮ ਸਾਰੇ ਪਾਸੇ ਨੇ। ਸੋ ਉਹ ਜਿਹੜਾ ਥੋੜਾ ਜਿਹਾ ਸਨੈਗ ਆਇਆ, ਇਹਨਾਂ ਨੇ ਐਸਾ ਪ੍ਰਚਾਰ ਸ਼ੁਰੂ ਕੀਤਾ ਕਿ ਜਿਵੇਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵਾਲੀ ਜਿਹੜੀ ਯੋਜਨਾ ਉਹ ਪ੍ਰੋਬਲਮ 'ਚ ਫਸ ਗਈ। ਪਾਕਿਸਤਾਨੀ ਮੀਡੀਆ 'ਚ ਵੀ ਇਦਾਂ ਦੇ ਲੋਕ ਇਹਨਾਂ ਦੇ ਬੈਠੇ ਨੇ ਹੁਣ, ਜਿਹੜੇ ਬਿਨਾਂ ਦੇਖੇ ਉਸ ਕਿਸਮ ਦਾ ਹੀ ਸ਼ੁਰੂ ਕਰ ਦਿੰਦੇ ਨੇ, ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਚਾਈਨਾ 'ਚ ਸਾਨੂੰ ਕੀ ਨਿਕਲਣ। ਲੇਕਿਨ ਇਹਦਾ ਜਵਾਬ ਜਿਹੜਾ ਚਾਈਨਾ ਨੇ ਦਿੱਤਾ ਹੈ ਉਹ ਜ਼ਾਹਰ ਹੈ ਕਿ ਵੀ ਇਹ ਸਾਡਾ ਇਕਨੋਮਿਕਲ ਕੋਰੀਡੋਰ ਇਕੱਲਾ ਪਾਕਿਸਤਾਨ ਨਾਲ ਹੀ ਨਹੀਂ ਹੈ, ਅਫਗਾਨਿਸਤਾਨ ਨੂੰ ਵੀ ਉਹਨਾਂ ਨੇ ਆਫਰ ਕਰ ਦਿੱਤਾ ਹੈ। ਔਰ ਜ਼ਾਹਰ ਹੈ ਜੇ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਉੱਥੇ ਆਇਆ ਹੈ, ਇਹ ਜ਼ਾਹਰ ਸੀ ਕਿ ਵੀ ਕਿਸ ਇਸ਼ੂ ਤੇ ਡਿਸਕਸ ਹੋਣਾ। ਔਰ ਅੱਜ ਇਹਨਾਂ ਦੇ ਮੀਡੀਆ ਦੀ ਮਜਬੂਰੀ ਬਣ ਗਈ ਹੈ ਕਹਿਣਾ ਚਾਈਨਾ ਆਫਰਸ ਟੂ ਐਕਸਟੈਂਡ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਟੂ ਅਫਗਾਨਿਸਤਾਨ ਐਟ ਫਰਸਟ ਟ੍ਰਾਈਲੇਟਰਲ ਡਾਇਲੋਗ। ਹੁਣ ਕਿੱਥੇ ਇੰਡੀਆ ਸਮਝਦਾ ਸੀ ਜੀ ਅਫਗਾਨਿਸਤਾਨ ਨੂੰ ਅਸੀਂ ਵਿਨ ਓਵਰ ਕਰ ਲਿਆ, ਹੁਣ ਅਸੀਂ ਚਾਬਹਾਰ ਰਾਹੀਂ ਈਰਾਨ ਨੂੰ ਕਰਕੇ ਉੱਥੋਂ ਦੀ ਵਿੱਚ ਗੜਬੜ ਕਰਾਵਾਂਗੇ, ਤੇ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਦੇ ਨਾਲ ਬੀਜਿੰਗ ਦੇ ਵਿੱਚ ਬੈਠਾ ਚਾਈਨਾ ਦੇ ਫੋਰਨ ਮਿਨਿਸਟਰ ਨਾਲ, ਔਰ ਚਾਈਨਾ ਕਹਿ ਰਿਹਾ ਕਿ ਜੀ ਇਹ ਜਿਹੜਾ ਅਸੀਂ ਇਕਨੋਮਿਕਲ ਕੋਰੀਡੋਰ ਹੈ ਪਾਕਿਸਤਾਨ ਦੇ ਨਾਲ, ਇਹ ਅਸੀਂ
ਅਫਗਾਨਿਸਤਾਨ ਤੱਕ ਲਿਜਾਵਾਂਗੇ। ਔਰ ਇਹ ਖਬਰ ਹੈ, ਚਾਈਨਾ ਔਨ ਟਿਊਜ਼ਡੇ offered to extend its ambitious China-Pakistan economic corridor to Afghanistan as the three nations pledged to step up counter-terrorism cooperation and not to allow any country, group or individual to use their territories for terror acts। ਸੋ ਜ਼ਾਹਰ ਹੈ ਕਿ ਅਫਗਾਨਿਸਤਾਨ ਵੀ ਹੁਣ ਚਾਈਨਾ ਦੇ, ਵੈਸੇ ਵੀ ਚਾਈਨਾ ਦੀ ਕਾਫੀ ਹੈਵੀ ਇਨਵੈਸਟਮੈਂਟ ਉੱਥੇ ਕਾਪਰ ਮਾਈਨਿੰਗ ਔਰ ਦੂਸਰੀਆਂ ਚੀਜ਼ਾਂ ਦੇ ਵਿੱਚ ਸੀ। In the first meeting of its kind since the three sides agreed to establish a trilateral dialogue mechanism in June, Chinese Foreign Minister Wang Yi, Afghan counterpart Salahuddin Rabbani, and Pakistan counterpart Khwaja Asif met here and discussed issues concerning their interests. Presiding over the meeting after his recent shuttle diplomacy, Wang said China and Pakistan would like to extend the over $50 billion China-Pakistan economical corridor to Afghanistan after reaching gradual consensus। ਇਹ ਚਾਈਨੀਜ਼ ਹੈ gradual consensus ਕਿ ਵੀ ਆਪਸੀ ਸਹਿਮਤੀ ਹੌਲੀ ਹੌਲੀ, ਔਰ ਅਸੀਂ ਇਹ ਜਿਹੜਾ $50 ਬਿਲੀਅਨ ਵਾਲਾ ਪਾਰਟ ਅੱਗੇ ਅਫਗਾਨਿਸਤਾਨ ਤੱਕ ਲੈ ਜਾਵਾਂਗੇ। He said China and Pakistan are willing to work with Afghanistan on the basis of win-win, mutually beneficial principles using an appropriate means to extend the China-Pakistan economical corridor to Afghanistan। ਕਿੱਥੇ ਇੰਡੀਆ ਸੈਲੀਬ੍ਰੇਟ ਕਰ ਰਿਹਾ ਸੀ ਕਿ ਜੀ ਪਾਕਿਸਤਾਨ ਦੇ ਨਾਲ ਮੁੱਕ ਗਿਆ, ਹੁਣ ਇਹਨਾਂ 'ਚ ਆਪਸੀ ਪੈ ਗਿਆ, ਉੱਥੇ ਚਾਈਨਾ ਪਾਕਿਸਤਾਨ ਇਕੱਠੇ ਹੋ ਕੇ ਅਫਗਾਨਿਸਤਾਨ ਨੂੰ ਆਪਣੀ ਗੱਲ ਵਕੜੀ 'ਚ ਲੈ ਰਹੇ ਨੇ ਕਿ ਜੀ ਤੁਸੀਂ, ਇਹ ਇੰਡੀਆ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਇਹ ਕੋਰੀਡੋਰ ਜਿਹੜਾ ਹੈ ਇਹ ਅਲਟੀਮੇਟਲੀ ਅਫਗਾਨਿਸਤਾਨ ਤੱਕ ਵੀ ਐਕਸਟੈਂਡ ਹੋਏਗਾ। ਔਰ ਚਾਈਨਾ ਨੇ ਬੀਜਿੰਗ ਦੇ ਵਿੱਚ ਇਹ ਜਿਹੜਾ ਪਾਰਟ ਹੈ ਇਹ ਸਾਰੇ ਨੂੰ ਉਹਨਾਂ ਨੇ ਫਰਦਰ ਅਨਫੋਲਡ ਕੀਤਾ। ਇਨ ਹਿਜ਼ ਐਡਰੈਸ ਆਸਿਫ ਨੇ, ਜਿਹੜੇ ਪਾਕਿਸਤਾਨੀ ਫੋਰਨ ਮਿਨਿਸਟਰ ਨੇ, ਉਹਨਾਂ ਨੇ ਰੈਫਰ ਟੂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, describing it as a flagship project of China's ambitious Belt and Road Initiative, but remained silent about its extension to Afghanistan। ਕਿਉਂਕਿ ਉਹ ਉਹਨਾਂ ਨੇ ਚਾਈਨਾ ਦੇ ਉੱਤੇ ਛੱਡਿਆ, ਇਨੀਸ਼ੀਏਟਿਵ ਚਾਈਨਾ ਦਾ, ਪਰ ਇਸ ਦੇ ਨਾਲ ਮੈਂ ਸਮਝਦਾ ਵੀ ਇੰਡੀਆ ਨੂੰ ਇਹ ਮੈਸੇਜ ਗਿਆ ਕਿ ਵੀ ਅਲਟੀਮੇਟਲੀ ਹੁਣ ਜਿਹੜਾ ਚਾਈਨੀਜ਼ ਇਨਫਲੂਐਂਸ ਹੈ ਬਾਕੀ ਗਵਾਂਢੀਆਂ 'ਚ ਤਾਂ ਬੰਗਲਾਦੇਸ਼, ਮਾਲਦੀਵਸ ਔਰ ਸ੍ਰੀਲੰਕਾ, ਨੇਪਾਲ 'ਚ ਆਲ ਕਮਿਊਨਿਸਟ ਆਏ ਨੇ, ਔਰ ਲੇਕਿਨ ਪਾਕਿਸਤਾਨ ਨਾਲ ਤਾਂ ਹੈ ਹੀ ਹੈ ਉਹਨਾਂ ਦੀ ਯਾਰੀ, ਪਰ ਅਫਗਾਨਿਸਤਾਨ ਵੀ ਹੁਣ ਚਾਈਨਾ ਦੇ ਲੂਪ 'ਚ ਹੈ। ਇਹ ਬੜਾ ਵੱਡਾ ਸ਼ੌਕ ਹੈ। ਔਰ ਇਹਦੇ ਲਈ ਈਵਨ ਮੈਂ ਇੱਕ BBC ਹਿੰਦੀ ਸਰਵਿਸ ਦੇਖ ਲਿਆ ਸੀ, ਉਹਦੇ 'ਚ ਉਹਨਾਂ ਨੇ ਇੱਕ ਸਟੋਰੀ ਕੀਤੀ ਹੈ कि अफगानिस्तान में चीन के अरमान भारत के लिए कितने खतरनाक, और उहदे च पूरा उन्होंने दस्या कि भी ये तो बड़ा खतरनाक पार्ट शुरू हो गया कि अफगानिस्तान भी जिहड़ा है वो चाइना की फोल्ड च है। और दूसरा शॉक जिहड़ा है भारत के विदेश नीति घाड़ियां लई होएगा, क्योंकि हुण तक कश्मीर का मुद्दा, जदों भी कश्मीर की गल हुंदी है, एक जमाना सी कि सिक्योरिटी कौंसल च जदों भी कश्मीर च रायशुमारी कराने का मता अमरीका लियांदा सी, रशिया उहनूं सोवियत यूनीयन सी उदों वीटो कर दिंदा सी। पर हुण किवें जे भारत ये समझदा है भी उन्हें अमरीका दे नाल यारी पा रही है, और वो पर सोवियत यूनीयन का मौजूदा जिहड़ा अज लैफ्ट ओवर रशिया है वो भी हुण पाकिस्तान दे नाल जा रहा है। और इसदी एक वड्डी उदाहरण, और मैं समझदा भी कश्मीर के मुद्दे दे उत्ते, हालांकि जदों जेरूशलम राजधानी की गल टर्की च हुई मीटिंग च, ये भी प्राप्ति सी कि 55 के करीब जिहड़े इस्लामिक देश ने उन्होंने जेरूशलम के मुद्दे के उत्ते जिहड़ी है वो अमरीका के खिलाफ लाइन लई, और भारत की भी ये मजबूरी बन गया अल्टीमेटली UN। पर यह जिहड़ी प्राप्ति है जिन्हों कि मैं समझदा कि हाईलाइट किया जाना चाहिए, और इन्हों के अपने मीडिया की खबर है, 6 कंट्रीज साइन कश्मीर डिक्लेरेशन, सीक पीसफुल सोल्यूशन एज पर UN नॉर्म्स। ये पहली बार शायद होएगा कि रशिया ने ऑफिशियली ये कहा कि कश्मीर मुद्दे का हल यूनाइटेड नेशनस के मतियां मुताबक होए। मतलब है कि कश्मीर के लोगों को पूछा जाए कि वो जम्मू कश्मीर, जो मैं कश्मीर कहना, कि वो इंडिया च जाना चाहते हैं या पाकिस्तान जाना चाहते हैं। और इस्लामाबाद डेट लाइन की खबर है, कश्मीर इशू नीड्स ए पीसफुल सोल्यूशन in accordance with UN Security Council to ensure global and regional peace and stability, according to a joint declaration signed here by 6 countries including Russia and China। और रशिया चाइना तो बिना जिहड़े होर 4 देश ने, उन्हां दे विच अफगानिस्तान है, ईरान है, टर्की है
ਤੇਜ਼ਾਰ ਹੈ ਪਾਕਿਸਤਾਨ ਹੈ। ਸੋ ਟਰਕੀ ਪਹਿਲਾਂ ਹੀ ਇਸ ਮੁੱਦੇ ਤੇ ਰਿਹਾ ਹੈ, ਈਰਾਨ ਦੀ ਵੀ ਪੋਜੀਸ਼ਨ ਇਹ ਰਹੀ ਹੈ, ਚਾਈਨਾ ਦੀ ਵੀ ਇਹੀ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਕਿ ਵੀ ਇਸ ਲੈਵਲ ਦੇ ਉੱਤੇ ਅਫਗਾਨਿਸਤਾਨ ਨੇ ਵੀ ਖੁੱਲ੍ਹ ਕੇ ਲਾਈਨ ਲਈ ਹੈ ਔਰ ਰਸ਼ੀਆ ਜਿਹੜਾ ਹੈ ਉਹ ਸੈਂਬਿਟ ਦੇ ਵਿੱਚ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਐਗਰੀਡ ਦੈਟ ਫਾਰ ਇਨਸ਼ੋਰਿੰਗ ਗਲੋਬਲ ਐਂਡ ਰੀਜਨਲ ਪੀਸ ਐਂਡ ਸਟੇਬਿਲਿਟੀ the Jammu and Kashmir needs a peaceful resolution by Pakistan and India in accordance with UN Security Council resolution, states the declaration signed by top parliamentarians. ਉਹਨਾਂ ਦੇ ਟੌਪ ਪਾਰਲੀਮੈਂਟੇਰੀਅਨਸ ਨੇ ਜਿਹੜਾ ਸਾਈਨ ਕੀਤੀ ਹੈ ਡੈਕਲੇਰੇਸ਼ਨ, ਉਹਨਾਂ ਨੇ ਕਿਹਾ ਕਿ ਭਾਈ ਜੇ ਸੰਸਾਰਕ ਔਰ ਖੇਤਰੀ ਪੱਧਰ ਤੇ ਸ਼ਾਂਤੀ ਔਰ ਸਥਿਰਤਾ ਲਿਆਉਣੀ ਹੈ ਤੇ ਫਿਰ ਜਿਹੜਾ ਪੀਸਫੁਲ ਰੈਜ਼ੋਲੂਸ਼ਨ ਕਸ਼ਮੀਰ ਮੁੱਦੇ ਦਾ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਮੁਤਾਬਕ ਹੋਣਾ ਚਾਹੀਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਰਸ਼ੀਆ ਖੁੱਲ੍ਹ ਕੇ ਹੁਣ UN ਦੇ ਮਤਿਆਂ ਦੀ ਗੱਲ ਕਰਦਾ ਹੈ। ਸੋ ਇਹ ਇੰਡੀਆ ਦੇ ਲਈ ਦੋਨੋਂ ਹੀ ਡਿਵੈਲਪਮੈਂਟਸ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਅਫਗਾਨਿਸਤਾਨ ਤੱਕ ਐਕਸਟੈਂਡ ਹੋਣ ਦੀ ਗੱਲ, ਬੀਜਿੰਗ ਦੇ ਵਿੱਚ ਤਿੰਨੋਂ ਦੇਸ਼ਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ, ਔਰ ਇਸਲਾਮਾਬਾਦ 6 ਦੇਸ਼ਾਂ ਦੀ ਜਿਨ੍ਹਾਂ ਦੇ ਵਿੱਚ ਰਸ਼ੀਆ ਸ਼ਾਮਲ ਹੈ, ਡੈਕਲੇਰੇਸ਼ਨ ਕਿ ਕਸ਼ਮੀਰ ਮੁੱਦੇ ਦਾ ਹੱਲ ਜਿਹੜਾ ਹੈ ਉਹ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਦੇ ਮੁਤਾਬਕ ਹੋਏ, ਇਹ ਬਹੁਤ ਵੱਡੀ ਜਿਹੜੀ ਹੈ ਸਕਸੈਸ ਹੈ ਪਾਕਿਸਤਾਨ ਦੀ ਡਿਪਲੋਮੈਟਿਕ ਔਰ ਚਾਈਨਾ ਦੀ ਆਬਵੀਅਸਲੀ, ਔਰ ਇੰਡੀਆ ਦੇ ਲਈ ਇਹ ਮੂੰਹ ਪਰਨੇ ਜ਼ਮੀਨ ਦੇ ਉੱਤੇ ਡਿੱਗਣ। ਜੀ ਡਾਕਟਰ ਸਾਹਿਬ ਥਲਨਿਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਦੱਸ ਦਈਏ। ਵਿਊਅਰਸ, ਅਸੀਂ ਜਾਣਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ। 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।